ਪਿੰਡਾਂ ਨੂੰ ਛੱਡ ਕੇ ਤੇ ਸ਼ਹਿਰਾਂ ਵਿੱਚ ਆ ਗਏ ਸੀ ਤੇ ਫਿਰ ਸ਼ਹਿਰਾਂ ਨੂੰ ਛੱਡ ਕੇ ਤੇ ਬਾਹਰ ਦੇ ਮੁਲਕਾਂ ਵਿੱਚ ਆ ਗਏ। ਪਰ ਉਹ ਮਜ਼ਾ ਨਹੀਂ ਜ਼ਿੰਦਗੀ ਦਾ ਆਇਆ ਜਿਹੜਾ ਪਿੰਡਾਂ ਵਿੱਚ ਆਉਂਦਾ ਸੀ। ਛੋਟੇ ਛੋਟੇ ਹੁੰਦੇ ਸੀ, ਸਕੂਲ ਜਾਂਦੇ ਸੀ ਤੇ ਸਭ ਤੋਂ ਪਹਿਲੇ ਤਾਂ ਸਕੂਲ ਦੀ ਸਫਾਈ ਕਰਦੇ ਸੀ। ਉਦੋਂ ਮਾਸ਼ਾਅੱਲਾ ਟੀਚਰ ਵੀ ਅੱਛੇ ਹੁੰਦੇ ਸੀ, ਉਹਨਾਂ ਦੀ ਜ਼ਮੀਨ ਭਾਂਡਾ ਆਪਣਾ ਹੀ ਹੁੰਦਾ ਸੀ। ਤੇ ਸਕੂਲ ਪੜ੍ਹਦੇ ਸਭ ਤੋਂ ਜ਼ਿਆਦਾ ਖੁਸ਼ੀ ਉਦੋਂ ਹੁੰਦੀ ਸੀ ਨਾ ਜਦੋਂ ਕਿਸੇ ਟੀਚਰ ਦੇ ਨਾ ਆਲੂ ਕੱਢਣ ਵਾਲੇ ਹੁੰਦੇ ਸੀ। ਇੱਕ ਕਲਾਸ ਦਾ ਮਨੀਟਰ ਹੁੰਦਾ ਸੀ, ਉਹਨੇ ਮਨੀਟਰ ਨੂੰ ਕਹਿਣਾ ਵੀ ਅੱਜ 25-30 ਮੁੰਡੇ ਜਿਹੜੇ ਲੈ ਕੇ ਜਾਣਾ ਸੀ ਤੇ ਮੇਰੇ ਆਲੂ ਜਿਹੜੇ ਆ ਨਾ ਉਹ ਪੁੱਕਣੇ ਆ। ਤੇ ਅਸੀਂ ਸਰਕਾਰ ਉਸ ਮਨੀਟਰ ਦੇ ਅੱਗੇ ਪਿੱਛੇ ਇੱਕ ਯਾਰ ਮੈਨੂੰ ਵੀ ਨਾਲ ਲੈ ਕੇ ਚੱਲੀ, ਸਾਈਕਲਾਂ ਤੇ ਲੱਤ ਦੇਣੀ ਤੇ ਮਾਸਟਰ ਸਾਹਿਬ ਦੇ ਪਿੰਡ ਚਲੇ ਜਾਣਾ। ਉੱਥੇ ਸਾਰੀ ਦਿਹਾੜੀ ਆਲੂ ਕੱਢਣੇ, ਉਹਨੇ ਦੇ ਆਲੂ ਨਹੀਂ ਸੀ ਕੱਢਦੇ ਜਿੰਨੇ ਦੀਆਂ ਉਸਤਾਦ ਦੀਆਂ ਰੋਟੀਆਂ ਖਾ ਜਾਂਦੇ ਸੀ। ਯਾਨੀ ਕਿ ਗੰਨੇ ਗੁੰਨੇ ਵੀ ਭੰਨ ਲੈਂਦੇ ਸੀ। ਉਦੋਂ ਦੀਆਂ ਖੇਡਾਂ ਵੀ ਅਜੀਬ ਹੁੰਦੀਆਂ ਸੀ। ਗੁੱਲੀ ਡੰਡਾ ਖੇਡ ਲਿਆ, ਬਾਂਦਰ ਕਿਰਲਾ ਖੇਡ ਲਿਆ, ਸਰਕਾਰ ਵਾਂਝੂ ਖੇਡ ਲਿਆ। ਰਾਤ ਨੂੰ ਚੰਦ ਦੀ ਚਾਨਣੀ ਹੁੰਦੀ ਸੀ ਤੇ ਸਾਰੀ ਰਾਤ ਸਰਕਾਰ ਵਾਂਝੂ ਖੇਡਣਾ। ਬੜੀ ਅੱਛੀ ਜ਼ਿੰਦਗੀ ਹੁੰਦੀ ਸੀ। ਤੇ ਸਰਕਾਰ ਸਕੂਲੋਂ ਆਉਣਾ, ਘਰ ਆਉਣਾ, ਅੰਮੀ ਜੀ ਰੋਟੀ ਦੇ ਦਿਓ। ਉੱਥੇ ਰੋਟੀ ਨਹੀਂ ਹੈਗੀ, ਉੱਥੇ ਕਾੜ ਦੇ ਵਿੱਚ ਦੁੱਧ ਪਿਆ ਸੀ, ਉਹ ਕੱਢ ਕੇ ਪੀ ਲਓ। ਤੇ ਅੰਮੀ ਜੀ ਭੁੱਖ ਲੱਗੀ ਆ, ਦਾਣੇ ਬਣਾ ਕੇ ਤੇ ਉਹ ਚੱਬ ਲਾ। ਸਰਕਾਰ ਦਾਣੇ ਬਣਾ ਕੇ ਚੱਬ ਕੇ ਲੋਕ ਗੁਜ਼ਾਰਾ ਕਰ ਲੈਂਦੇ ਸੀ। ਨਹੀਂ ਤੇ ਗੰਨਾ ਚੂਪ ਲੈਣਾ। ਵੇਲਣੇ ਚੱਲਦੇ ਹੁੰਦੇ ਸੀ, ਸਰਕਾਰ ਉੱਥੋਂ ਰੋਹ ਪੀ ਲੈਣੀ। ਕੜਾਹੇ ਦੇ ਵਿੱਚ ਸਰਕਾਰ ਗਾਜਰਾਂ ਸਿੱਟ ਕੇ ਉਹ ਖਾ ਲੈਣੀਆਂ। ਜ਼ਿਆਦਾ ਭੁੱਖ ਲੱਗੀ ਆ, ਰੋਟੀਆਂ ਲੇਟ ਹੋ ਗਈਆਂ ਵਾ ਤੇ ਮਕਈ ਦੀਆਂ ਛੱਲੀਆਂ ਭੁੰਨ ਕੇ ਉਹ ਚੱਬ ਲੈਣੀਆਂ। ਪੱਠੇ ਪੁੱਠੇ ਵੱਢ ਕੇ ਸਵੇਰੇ ਸਰਕਾਰ ਰੋਟੀ ਖਾ ਕੇ 10-11 ਵਜੇ ਵਿਹਲੇ ਹੋ ਜਾਂਦੇ। ਮਾਲ ਡੰਗਰ ਨੂੰ ਪਾਣੀ ਡਾਹ ਕੇ ਵਿਹਲੇ ਹੋ ਜਾਂਦੇ ਸੀ। ਮੁੜ ਕੇ ਮੰਜਾ ਚੁੱਕਣਾ ਤੇ ਤੂਤ ਦੀ ਛਾਵੇਂ ਜਾਂ ਅੰਬ ਦੀ ਛਾਵੇਂ ਉੱਥੇ ਜਾ ਕੇ ਬਹਿ ਜਾਣਾ। ਹੋਰ ਨਾਲ ਦੇ ਡੇਰਿਆਂ ਵਾਲੇ ਵੀ ਬੰਦੇ ਆ ਜਾਂਦੇ ਸੀ। ਸਾਰੀ ਦਿਹਾੜੀ ਚਾਲਾਂ ਖੇਡਦੇ ਹੁੰਦੇ ਸੀ। ਅੱਡਾ ਖੱਡਾ ਕੁਛ ਲੋਕ ਕਹਿੰਦੇ ਨੇ, ਕੁਛ ਚਾਲਾਂ ਕਹਿੰਦੇ ਨੇ। ਉਹ 12 ਟਾਹਣੀ ਬਜ਼ੁਰਗ ਲੋਕ ਜਿਹੜੇ 12 ਟਾਹਣੀ ਖੇਡਦੇ ਹੁੰਦੇ। ਦਰਬਾਰ ਕਿਤੇ ਹੋਣਾ, ਠੰਡੀ ਛਾਂ ਹੋਣੀ ਤੇ ਉਹ ਦਰਬਾਰ ਤੇ ਸਰਕਾਰ ਸਾਡੇ ਉੱਥੇ ਦਰਬਾਰ ਸੀ ਬਾਬਾ ਜੰਗ ਪੀਰ। ਉੱਥੇ ਸਾਰੇ ਡੇਰਿਆਂ ਵਾਲੇ ਬੰਦੇ ਦੁਪਹਿਰੇ ਪੱਠੇ ਪੁੱਠੇ ਵੱਢ ਕੇ ਇਕੱਠੇ ਹੋ ਜਾਂਦੇ, ਉੱਥੇ ਆ ਜਾਂਦੇ ਤੇ ਕੋਈ ਨਤਾਸ਼ ਖੇਡਦੇ ਹੁੰਦੇ ਸੀ ਤੇ ਕੋਈ ਸਰਕਾਰ 12 ਟਾਹਣੀ ਖੇਡਦੇ ਹੁੰਦੇ ਸੀ। ਅੱਛਾ, ਉਦੋਂ ਜਾਨਵਰ ਬੜੇ ਹੁੰਦੇ ਸੀ, ਪਰਿੰਦੇ, ਯਾਨੀ ਕਿ ਪਰਿੰਦੇ ਬਹੁਤ ਹੁੰਦੇ ਸੀ। ਘੁੱਗੀਆਂ, ਸ਼ਾਰਕਾਂ, ਲਾਲੀਆਂ, ਤਿਲੀਅਰ, ਇਹ ਬਹੁਤ ਸਾਰੇ ਜਾਨਵਰ ਹੁੰਦੇ ਸੀ। ਮਕਸਦ ਕਿ ਜਦੋਂ ਵੇਲਣੇ ਚੱਲਦੇ ਹੁੰਦੇ ਸੀ ਨਾ, ਇੰਨੇ ਜਾਨਵਰ ਹੁੰਦੇ ਸੀ ਨਾ ਕਿ ਬਹੁਤ ਜ਼ਿਆਦਾ ਜਾਨਵਰ ਹੁੰਦੇ ਸੀ। ਕਾਂ ਤੇ ਐਡੇ ਦਲੇਰ ਹੁੰਦੇ ਸੀ ਨਾ ਕਿ ਮਾੜੇ ਬੰਦੇ ਨੂੰ ਰੋਟੀ ਨਹੀਂ ਸੀ ਖਾਣ ਦਿੰਦੇ। ਛੋਟੇ ਛੋਟੇ ਬੱਚਿਆਂ ਕੋਲੋਂ ਤਾਂ ਉਂਝ ਹੀ ਰੋਟੀਆਂ ਖੋਹ ਕੇ ਲੈ ਜਾਂਦੇ ਸੀ। ਘਰਾਂ ਦੇ ਵਿੱਚ ਆਉਂਦੇ ਸੀ ਸੁਬਾਹ ਨੂੰ, ਦੇਖਣਾ ਤੁਸੀਂ ਘਰ ਦੇ ਬਨੇਰਿਆਂ ਉੱਤੇ ਅੱਜ ਕੱਲ੍ਹ ਤੇ ਗਾਣੇ ਹੀ ਸਿਰਫ ਰਹਿ ਗਏ ਨਾ, ਉੱਡ ਕੋਠੇ ਉੱਤੋਂ ਕਾਵਾਂ ਵੇ। ਤੇ ਉਦੋਂ ਵਾਕਿਆ ਕੋਠੇ ਉੱਤੇ ਕਾਂ ਬਹਿੰਦੇ ਹੁੰਦੇ ਸੀ, ਸੁਬਾਹ ਹੀ ਆ ਜਾਂਦੇ ਸੀ ਤੇ ਮਾੜੇ ਬੰਦੇ ਕੋਲ ਤਾਂ ਰੋਟੀ ਖਿੱਚ ਕੇ ਲੈ ਜਾਂਦੇ ਹੁੰਦੇ ਸੀ। ਤੇ ਸਾਡੀ ਐਂਟਰਟੇਨਮੈਂਟ ਉਹੀ ਹੁੰਦੀ ਸੀ। ਈਦ ਦੀ ਹੁੰਦੀ ਸੀ ਕਿ ਈਦ ਆਉਣੀ ਆ ਤੇ ਨਵੇਂ ਕੱਪੜੇ ਲੈਣੇ ਆ। ਅਕਸਰ ਲੋਕਾਂ ਨੂੰ ਉਦੋਂ ਹੀ ਮਿਲਦੇ ਸੀ। ਵੀ ਮੈਂ ਤੁਹਾਨੂੰ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਦੱਸ ਰਿਹਾ ਕਿ ਟੀਵੀ 'ਤੇ ਸਿਰਫ ਇੱਕ ਫਿਲਮ ਲੱਗਦੀ ਹੁੰਦੀ ਸੀ, ਉਹ ਵੀ ਮਹੀਨੇ ਬਾਅਦ। ਤੇ ਸਾਰੇ ਮਹੱਲੇ ਵਾਲਿਆਂ ਜਿੰਦਾ ਟੀਵੀ ਹੋਣਾ ਸੀ ਨਾ, ਇਕੱਠੇ ਹੋ ਜਾਂਦੇ ਸੀ। ਉਹ ਫਿਲਮ ਵੀ ਰਾਤ ਦੇ 12 ਵਜੇ ਸ਼ੁਰੂ ਕਰਦੇ ਸੀ ਤੇ ਅੱਧਾ ਘੰਟਾ ਕਮਰਸ਼ਲ ਆਉਂਦੇ ਸੀ ਤੇ ਉਹ ਵੀ ਰਾਤ ਦੇ 3 ਵਜਾ ਦਿੰਦੇ ਹੁੰਦੇ ਸੀ। ਲੇਕਿਨ ਫਿਰ ਸਾਰਾ ਦਿਨ ਸਕੂਲ ਕੀ, ਬਾਹਰ ਕੀ, ਥੜੇ ਕੀ, ਕਚਹਿਰੀਆਂ ਕੀ, ਬੰਦੇ ਜਿੱਥੇ ਬਹਿਣਾ ਉਸ ਫਿਲਮ ਦਾ ਜ਼ਿਕਰ ਹੁੰਦਾ ਰਹਿੰਦਾ ਸੀ ਕਿ ਯਾਰ ਰਾਤੀ ਫਿਲਮ ਆਈ ਸੀ, ਉਹਦੇ 'ਚ ਇਹ ਹੋਇਆ ਤੇ ਰਾਤੀ ਇਹ ਹੋਇਆ। VCR ਦੀ ਗੱਲ ਤਾਂ ਤਕਰੀਬਨ ਮੋਸਟਲੀ ਬੰਦਿਆਂ ਨੂੰ ਪਤਾ ਹੀ ਹੈ ਕਿ VCR ਦਾ ਕੋਈ ਪੁਰਾਣਾ ਦੌਰ ਨਹੀਂ ਹੈਗਾ। ਤੇ ਜੁਮੇਰਾਤ ਨੂੰ ਸਰਕਾਰ ਅੱਖਾਂ 10 ਬੰਦਿਆਂ ਨੇ ਸਾਰਿਆਂ ਨੇ 10-10 ਰੁਪਏ ਪਾਉਣੇ, ਜੁਮੇਰਾਤ ਨੂੰ ਲਾ ਲੈਣਾ ਤੇ ਫਿਲਮਾਂ 5 ਲਿਆਉਣੀਆਂ ਜੇ। 4 ਫਿਲਮਾਂ ਦੇਖੀਆਂ ਜਾਂਦੀਆਂ ਨੇ, ਕਹਿੰਦੇ ਜੀ 5 ਫਿਲਮਾਂ ਲੈ ਕੇ ਆਉਣੀਆਂ ਤੇ ਇੱਕ ਬੰਦਾ ਉੱਤੇ ਬਿਠਾ ਦੇਣਾ ਬਈ ਤੂੰ ਜਿਹੜਾ ਨਾ ਇਹਦੇ 'ਚ ਝਰੀ ਨਹੀਂ ਆਉਣ ਦੇਣੀ, ਨੋਟ 5 ਦਾ ਕੋਲ ਰੱਖਣਾ, ਤੂੰ ਇਹਦੇ 'ਚ ਝਰੀ ਨਹੀਂ ਆਉਣ ਦੇਣੀ। ਤੇ ਗਾਣੇ ਅੱਗੇ ਲੰਘਾਈ ਜਾਣੇ ਤਾਂ ਕਿ ਫਿਲਮਾਂ ਜਿਹੜੀਆਂ ਨਾ 5 ਪੂਰੀਆਂ ਦੇਖ ਲਈਏ। ਤੇ ਕਿਤੇ ਵਿਆਹ ਸ਼ਾਦੀ ਹੋਣੀ, ਉਹਨਾਂ ਵੀ VCR ਲਾਉਣਾ ਤੇ ਫਿਰ ਸਾਰਾ ਪਿੰਡ ਜਿਹੜਾ ਸੀ ਨਾ ਉੱਥੇ ਸਾਰੀ ਰਾਤ ਇਕੱਠਾ ਹੋਇਆ ਹੁੰਦਾ ਸੀ ਤੇ ਲੋਕ ਇੱਕ ਜਗ੍ਹਾ ਤੇ ਇਕੱਠੇ ਹੁੰਦੇ ਸੀ। ਇੱਕ ਦੂਸਰੇ ਦੇ ਦੁੱਖ ਦਰਦ ਦਾ ਪਤਾ ਹੁੰਦਾ ਸੀ। ਅੱਜ ਕੱਲ੍ਹ ਇੱਕ ਕਮਰੇ ਦੇ ਵਿੱਚ 4 ਬੰਦੇ ਬੈਠੇ ਹੋਣ, ਹਰ ਬੰਦੇ ਦਾ ਧਿਆਨ ਮੋਬਾਈਲ ਵਿੱਚ ਹੁੰਦਾ, ਨਾਲ ਦੇ ਬੰਦੇ ਨੇ ਕੀ ਕਿਹਾ ਵਾ ਉਹਦੀ ਗੱਲ ਦਾ ਕੋਈ ਬੰਦਾ ਤੋਜੋ ਨਹੀਂ ਦਿੰਦਾ। ਤੇ ਹੁਣ ਇਹ ਦੌਰ ਆ ਗਿਆ ਵਾ, ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਵਾਕਿਆ ਹੁੰਦਾ ਵਾ ਉਸੇ ਵਕਤ ਤੁਹਾਡੇ ਕੋਲੋਂ ਖਬਰ ਪਹੁੰਚ ਜਾਂਦੀ, ਬਲਕਿ ਖਬਰ ਕੀ ਤੁਹਾਡੇ ਕੋਲ ਵੀਡੀਓ ਵੀ ਆ ਜਾਂਦੀ। 2-4 ਮਿੰਟ ਬਾਅਦ ਨਾ ਉਹਦੀ ਵੀਡੀਓ ਆ ਜਾਏਗੀ। ਫਿਰ ਬੰਦੇ ਉਹਦੇ 'ਤੇ ਤਬਸਰਾ ਕਰਨ ਵੀ ਲੱਗ ਪੈਣਗੇ, ਉਹਦੀ ਡਿਟੇਲ ਦੱਸਣ ਲੱਗ ਪੈਣਗੇ। ਹਾਲਾਂਕਿ ਬੰਦੇ ਬੈਠ ਕੇ ਪਾਕਿਸਤਾਨ ਵਿੱਚ ਹੁੰਦੇ ਨੇ ਤੇ ਖਬਰ ਜਿਹੜੀ ਆ ਨਾ ਉਹ ਅਮਰੀਕਾ ਦੀ ਇੰਝ ਦੱਸ ਰਹੇ ਹੁੰਦੇ ਨੇ ਕਿ ਜਿਵੇਂ ਉੱਥੇ ਹੀ ਰਹਿ ਰਹੇ ਨੇ। ਲੇਕਿਨ ਇੰਨੀ ਟੈਕਨੋਲੋਜੀ ਹੋਣ ਦੇ ਬਾਵਜੂਦ ਵੀ ਸਾਨੂੰ ਆਪਣੇ ਹਮਸਾਏ ਦੀ ਖਬਰ ਨਹੀਂ ਹੈਗੀ, ਸਾਡੇ ਆਪਣੇ ਰਿਸ਼ਤੇਦਾਰਾਂ ਦੀ ਖਬਰ ਨਹੀਂ ਹੈਗੀ। ਦੁਨੀਆ ਦੇ ਵਿੱਚ ਕੀ ਹੋ ਰਿਹਾ ਉਹਦੀ ਤਾਂ ਸਾਨੂੰ ਖਬਰ ਮਿਲ ਜਾਂਦੀ ਹੈ, ਲੇਕਿਨ ਅਸੀਂ ਇੰਨੇ ਦੂਰ ਹੋ ਗਏ ਹਾਂ ਕਿ ਸਾਨੂੰ ਹਮਸਾਏ ਦੀ ਖਬਰ ਨਹੀਂ ਹੁੰਦੀ, ਆਪਣੇ ਰਿਸ਼ਤੇਦਾਰ ਦੀ ਖਬਰ ਨਹੀਂ ਹੁੰਦੀ, ਜਾਂ ਕਿਸੇ ਬਿਮਾਰ ਦੀ ਖਬਰ ਨਹੀਂ ਹੁੰਦੀ। ਈਵਨ ਕਿ ਅਸੀਂ ਇੱਕ ਘਰ ਵਿੱਚ ਰਹਿ ਰਹੀਏ ਤੇ ਸਾਨੂੰ ਦੂਸਰੇ ਬੰਦੇ ਦੀ ਖਬਰ ਨਹੀਂ ਹੁੰਦੀ ਕਿ ਉਹ ਬੰਦਾ ਕੀ ਕਰ ਰਿਹਾ ਵਾ। ਤੁਸੀਂ 4 ਬੰਦੇ ਇਕੱਠੇ ਵੀ ਬੈਠੇ ਹੋ ਤੇ ਨੋਟ ਕਰ ਲਓ, ਹਰ ਬੰਦੇ ਨੂੰ ਪਤਾ ਕਿ ਹਰ ਬੰਦਾ ਆਪਣਾ ਮੋਬਾਈਲ ਲੈ ਕੇ ਉਹਦੇ 'ਤੇ ਸਿਰ ਸਿੱਟ ਕੇ ਤੇ ਲੱਗਾ ਹੁੰਦਾ ਵਾ। ਨਾਲ ਦੇ ਬੰਦੇ ਦਾ ਨਹੀਂ ਪਤਾ ਕਿ ਨਾਲ ਬੰਦਾ ਕੀ ਕਰਨ ਡਿਆ ਵਾ, ਜਿਹੜੀ ਕਿ ਬੜੀ ਸੋਚਣ ਵਾਲੀ ਗੱਲ ਹੈ।